ਆਪਣੀ ਇਸ ਮਾਂ ਬੋਲੀ ਜ਼ੁਬਾਨ ਤੋਂ ਆਹਿਸਤਾ ਆਹਿਸਤਾ ਕਰਕੇ ਦੂਰ ਹੋ ਰਹੇ, ਨਾ ਹੀ ਕੁਛ ਇਸ ਤਰ੍ਹਾਂ ਮੁਟਿਆਰਾਂ ਬੁਰਾ ਬਣਾ ਜਾਂਦੀਆਂ ਨੇ। ਸਾਡੇ ਚੜ੍ਹਦੇ ਪੰਜਾਬ ਦੀ ਸੋਹਣੀ ਫਿਲਮ ਬਣਦੀ ਹੈ, ਜਿੱਥੇ ਮਰਜ਼ੀ ਰਹੋ, ਜੜ੍ਹਾਂ ਸਾਡੀਆਂ ਜਿਹੜੀਆਂ ਨੇ ਉਹ ਆਪਣੀ ਇਸੇ ਜ਼ਮੀਨ 'ਚ। ਮੇਰਾ ਭਰਾ ਪਾਕਿਸਤਾਨ ਤੋਂ ਆਇਆ ਤੇ ਭੈਣ ਦੇ ਵਿਹੜੇ 'ਚ ਆਇਆ, ਘਰ ਆਇਆ ਤੇ ਅਸੀਂ ਉਹਦੀ ਖਿਦਮਤ ਨਾ ਕਰੀਏ ਤੇ ਮਾੜੀ ਗੱਲ ਹੈ। ਕਿਸੇ ਗੋਰੇ ਨੂੰ ਕੋ ਸਾਗ ਕੱਟ ਕੇ ਵਿਖਾ, ਕਿਸੇ ਗੋਰੇ ਨੂੰ ਕੋ ਗਿੱਧਾ ਪਾ ਕੇ ਵਿਖਾ, ਹਾਂਜੀ, ਕਿਸੇ ਗੋਰੇ ਨੂੰ ਕੋ ਮੰਜੀ ਕੱਸ ਕੇ ਵਿਖਾ। अस्सलाम वालेकुम, की हाल है मित्रों प्यारे ਤੁਹਾਡਾ। ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਵਾਜ਼ ਹੈ ਤੁਹਾਡੇ ਨਾਲ, ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਅੱਜ ਅਸੀਂ ਤੁਹਾਡੀ ਇੱਕ ਮੁਲਾਕਾਤ ਕਰਵਾ ਰਹੇ ਹਾਂ, ਇੱਕ ਅਜਿਹਾ ਫਨਕਾਰ ਜਿਹੜਾ ਮੈਂ ਆ ਸਮਝਦਾ ਕਿ ਕਈ ਵਰਿਆਂ ਤੋਂ ਪਾਕਿਸਤਾਨ ਦੀ ਖਿਦਮਤ ਕਰ ਰਿਹਾ, ਔਰ ਨਾ ਸਿਰਫ ਫਿਲਮ, ਸਟੇਜ, ਡਰਾਮਾ, ਹਰ ਜਗ੍ਹਾ ਤੇ ਇਹਨਾਂ ਨੇ ਆਪਣਾ ਕੰਮ ਕੀਤਾ ਔਰ ਆਪਣੇ ਆਪ ਨੂੰ ਮਨਵਾਇਆ ਹੈ, और अज तक मनवा रहे ने। मेरी मुराद है सरदार कमाल साहब तो। अस्सलाम वालेकुम जी। वालेकुम सलाम आवाज़ साहब, बड़ी मेहरबानी ਤੁਹਾਡੀ। सर की हाल है ਤੁਹਾਡਾ? जी अलहमदुल्ला, ਤੁਸੀਂ ਬਹੁਤ ਚੰਗਾ ਕੰਮ ਕਰਦੇ ਪਏ ਹੋ। ਬਹੁਤ ਇਹ ਜਿਹੜਾ ਮਾਂ ਬੋਲੀ ਜ਼ੁਬਾਨ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਜੀ, ਇਹ ਬੜੀ ਚੰਗੀ ਗੱਲ ਹੈ, ਕਿਉਂਕਿ ਅਸੀਂ ਆਪਣੀ ਇਸ ਮਾਂ ਬੋਲੀ ਜ਼ੁਬਾਨ ਤੋਂ ਆਹਿਸਤਾ ਆਹਿਸਤਾ ਕਰਕੇ ਦੂਰ ਹੋ ਰਹੇ ਹਾਂ। ਸਹੀ ਕਹਿ ਰਹੇ ਤੇ ਤੁਸੀਂ ਸਾਨੂੰ ਇਹਦੇ ਨੇੜੇ ਪੇ ਕਰਦੇ ਹੋ। ਹੈ ਸਰ ਕੀ। ਅੱਛਾ, ਤੇ ਸਰਦਾਰ ਕਮਾਲ ਜੀ ਹੋਣਾ ਇਹਨਾਂ ਦੇ ਕੋਲ ਬੈਠਣਾ ਮੇਰੇ ਲਈ ਬੜੀ ਮਾਣ ਦੀ ਗੱਲ ਹੈ, ਔਰ ਅੱਜ ਮੈਨੂੰ ਪਹਿਲੀ ਵਾਰੀ ਇੰਨਾ ਜਿਹੜਾ ਨਾ ਅਨਕਰੀਬ ਹੋ ਕੇ ਵੇਖ ਰਿਹਾ ਤੇ ਬੜੀ ਖੁਸ਼ੀ ਹੋ ਰਹੀ ਹੈ ਮਾਸ਼ਾਅੱਲਾ। ਸਰਦਾਰ ਕਮਾਲ ਜੀ, ਥੋੜੀ ਜੀ ਅਸੀਂ ਨਾ ਤੁਹਾਡਾ ਜਿੱਥੋਂ ਤੁਸੀਂ ਸਟਾਰਟ ਕੀਤਾ ਹੈ ਉਹ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ ਕਿ ਕਿੰਨੇ ਵਰੇ ਹੋ ਗਏ ਨੇ ਜਿਹੜੇ ਤੁਸੀਂ ਇਸ ਫੀਲਡ ਵਿੱਚ ਖੰਡਾਲੇ ਨੇ। ਜੀ ਮੇਰਾ ਜਿਹੜਾ ਸ਼ੁਰੂਆਤ ਹੈ ਉਹ ਲੈਲਪੁਰ ਤੋਂ, ਯਾਨੀ ਫੈਸਲਾਬਾਦ ਤੋਂ, ਸਾਂਦਲਬਾਰ ਤੋਂ, ਤੇ ਫਿਰ ਵਰੇ ਜਿੰਨੇ ਹੋ ਗਏ ਨੇ ਵਰੇ ਨਾ ਹੀ ਕੁਛ ਇਸ ਤਰ੍ਹਾਂ ਮੁਟਿਆਰਾਂ ਬੁਰਾ ਬਣਾ ਜਾਂਦੀਆਂ ਨੇ ਕਿ ਇੱਕ ਬਾਬੇ ਨਾਲ ਸਿੱਧੀਆਂ ਕੰਮ ਕਰਨੀਆਂ, ਤੇ ਉਹ ਮਾੜੀ ਗੱਲ ਲੱਗੀ। ਵਰੇ ਮੈਨੂੰ ਜੀ ਕੋਈ ਮੇਰਾ ਖਿਆਲ ਹੈ ਕੋਈ 35-40 ਸਾਲ ਤੇ ਹੋ ਗਏ ਨੇ ਕੰਮ ਕਰਦੇ। ਹਾਂਜੀ, ਇਸ ਕੰਮ ਦੀ ਖਿਦਮਤ ਕਰਦੇ ਹਾਂ, ਤੇ ਹਜੇ ਵੀ ਅਸੀਂ ਸਿੱਖਣੇ ਪਏ ਹਾਂ, ਵੇਖਦੇ ਹਾਂ ਦੁਨੀਆ ਦਾ ਕੰਮ। ਜਿਵੇਂ ਕਿ ਸਾਡੇ ਚੜ੍ਹਦੇ ਪੰਜਾਬ ਦੀ ਸੋਹਣੀ ਫਿਲਮ ਬਣਦੀ ਹੈ, ਉਹਨਾਂ ਦੀ ਜ਼ੁਬਾਨ ਇਤਨੀ ਮਿੱਠੀ, ਇਤਨੀ ਅੱਛੀ, ਉਹ ਬੋਲਦੇ ਨੇ ਪੰਜਾਬੀ, ਤੇ ਉਹ ਬੜਾ ਸੁੱਖ ਆਉਂਦਾ ਹੈ। ਉਹ ਕੰਨ ਜਿਹੜੇ ਨੇ ਨਾ ਉਹ ਮਿੱਠੇ ਹੋ ਜਾਂਦੇ ਨੇ, ਠੰਡ ਪੈ ਜਾਂਦੀ ਪੰਜਾਬੀ ਸੁਣ ਕੇ। ਤੇ ਅਸੀਂ ਆਪਣੇ ਕਲਚਰ ਤੋਂ ਜਾਂ ਆਪਣੀ ਜ਼ੁਬਾਨ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤੇ ਉਹ ਚਾਹੀਦਾ ਕਿ ਇਹ ਅੱਛੀ ਗੱਲ ਹੈ, ਤੁਸੀਂ ਇਹ ਬੜੀ ਚੰਗੀ ਖਿਦਮਤ ਕਰਦੇ ਹੋ। ਤੇ ਇਹ ਸਾਡੇ ਜਿਹੜੇ ਬੱਚੇ, ਸਾਡੇ ਨਿਆਣੇ ਵੇਖਣਗੇ, ਸਾਡੇ ਜਵਾਕ ਵੇਖਣਗੇ, ਤੇ ਉਹਨਾਂ ਨੂੰ ਇਹ ਚਾਹੀਦਾ ਕਿ ਜਿੱਥੇ ਮਰਜ਼ੀ ਰਹੋ, ਜੜ੍ਹਾਂ ਸਾਡੀਆਂ ਜਿਹੜੀਆਂ ਨੇ ਉਹ ਆਪਣੀ ਇਸੇ ਜ਼ਮੀਨ 'ਚ। ਬਿਲਕੁਲ ਸਹੀ ਕਹਿੰਦੇ ਹੋ ਜੀ, ਬਹੁਤ ਵਧੀਆ ਗੱਲ ਕੀਤੀ ਹੈ। ਅੱਛਾ ਸਰਦਾਰ ਕਮਾਲ ਜੀ, ਤੁਸੀਂ ਇਹ ਦੱਸੋ ਕਿ ਤੁਸੀਂ ਹੁਣੇ ਚੜ੍ਹਦੇ ਪੰਜਾਬ ਦੀ ਗੱਲ ਕੀਤੀ ਕਿ ਬੜਾ ਮਿੱਠਾ ਬੋਲਦੇ ਨੇ, ਬੜਾ ਚੰਗਾ ਲੱਗਦਾ ਹੈ। ਤੁਸੀਂ ਵੀ ਕੋਈ ਕੰਮ ਕਰ ਰਹੇ ਹੋ ਕੰਬਾਈਨ, ਜਿਵੇਂ ਅਸੀਂ ਹੁਣ ਤੇ ਮਾਸ਼ਾਅੱਲਾ ਕੰਮ ਬੜਾ ਟੁਰ ਪਿਆ ਸਾਡੇ ਆਰਟਿਸਟ ਜਿਹੜੇ ਨੇ, ਜਿਵੇਂ ਪਹਿਲੇ ਦਿਲਾਂ ਵਿੱਚ ਸੀ ਨਾ ਥੋੜੀ ਜਿਹੀ ਨਫ਼ਰਤਾਂ ਜੀਆਂ ਐਵੇਂ ਉਹ ਸੀ ਮੇਰਾ ਖਿਆਲ ਨਹੀਂ, ਉਹ ਆਵਾਜ਼ ਭਾਈ ਨਫ਼ਰਤਾਂ ਜਿਹੜੀਆਂ ਨੇ ਨਾ ਐਵੇਂ ਮੇਰਾ ਖਿਆਲ ਹੈ ਕਿ ਸੁਣਨ ਸੁਣਾਉਣ ਦੀ ਹੱਦ ਤੱਕ ਹੈ। ਮੈਂ ਇੱਕ ਫਿਲਮ ਚੜ੍ਹਦੇ ਪੰਜਾਬ ਦੀ ਕਰਕੇ ਆਇਆ ਉੱਧਰ ਅੰਮ੍ਰਿਤਸਰ ਜਾ ਕੇ, ਤਾਂ ਮੈਨੂੰ ਇੰਝ ਹੀ ਲੱਗਾ ਸੀ ਜਿਵੇਂ ਮੈਂ ਆਪਣੇ ਨਾਨਕਿਆਂ ਦੇ ਵਿਹੜੇ 'ਚ ਕਰਦਾ। ਬੜੀ ਗੱਲ, ਠੀਕ ਹੈ ਜੀ। ਉਹ ਮੈਂ ਇੱਕ ਘਰ 'ਚ ਸ਼ੂਟਿੰਗ ਵੀ ਕਰਨਾ ਸਾਂ, ਤਾਂ ਇੱਕ ਵਾਰੀ ਕੌਫੀ ਆਈ, ਦੁੱਧ ਕੌਫੀ ਆਈ, ਬੱਚਾ ਦੇ ਗਿਆ, ਉਹ ਮੈਂ ਪੀ ਲਈ। ਫਿਰ ਥੋੜੀ ਦੇਰ ਬਾਅਦ ਫਿਰ ਦੁੱਧ ਕੌਫੀ ਆਈ, ਉਹ ਫਿਰ ਮੈਂ ਕਿਹਾ ਚਲੋ ਯਾਰ ਮਿਹਰਬਾਨੀ। ਤੀਸਰੀ ਵਾਰੀ ਫਿਰ ਮੈਂ ਕਿਹਾ ਪੁੱਤਰ ਕੀ ਗੱਲ ਖੈਰ? ਕਹਿੰਦਾ ਉਹ ਮੇਰੀ ਮੰਮੀ ਭੇਜ ਰਹੇ ਨੇ, ਉਹ ਕਹਿੰਦੇ ਨੇ ਕਿ ਮੇਰਾ ਭਰਾ ਪਾਕਿਸਤਾਨ ਤੋਂ ਆਇਆ ਤੇ ਭੈਣ ਦੇ ਵਿਹੜੇ 'ਚ ਆਇਆ, ਘਰ ਆਇਆ, ਤੇ ਅਸੀਂ ਉਹਦੀ ਖਿਦਮਤ ਨਾ ਕਰੀਏ ਤੇ ਮਾੜੀ ਗੱਲ ਹੈ। ਤੇ ਉੱਥੇ ਜਿਹੜਾ ਬੰਦਾ ਮਿਲਿਆ, ਜਿਸ ਤਰ੍ਹਾਂ ਮਿਲਿਆ, ਤੇ ਉਹ ਬੜੀ ਮੁਹੱਬਤ ਮਿਲੀ ਹੈ। ਤੇ ਉਹ ਮੁਹੱਬਤਾਂ ਜਿਹੜੀਆਂ ਨੇ ਨਾ ਮੇਰੇ ਖਿਆਲ ਸਾਡੇ ਦਿਲਾਂ 'ਚ ਹੈ ਨੇ। ਇਹ ਬਾਰਡਰ ਜਿਹੜੇ ਨੇ ਵਿੱਚ ਇਹ ਖਤਮ ਹੋ ਜਾਣ ਤੇ ਮੇਰਾ ਖਿਆਲ ਕੋਈ ਐਸੀ ਗੱਲ ਨਹੀਂ ਹੈ। ਸਹੀ ਗੱਲ। ਅੱਛਾ, ਤੇ ਫਿਲਮ ਇੱਕ ਬੜੀ ਸੁਪਰ ਡੁਪਰ ਹਿੱਟ ਹੋਈ ਔਰ ਕਈ ਵਰਿਆਂ ਚੱਲੀ ਸਾਡੇ ਸਿਨੇਮਾ ਦੇ ਉੱਤੇ। ਚੂੜੀਆਂ ਫਿਲਮ ਦਾ ਮੈਂ ਜ਼ਿਕਰ ਕਰਾਂਗਾ ਜੀ। ਉਹ ਚੂੜੀਆਂ ਫਿਲਮ 'ਚ ਜਿਹੜਾ ਤੁਸੀਂ ਕਰੈਕਟਰ ਕਰ ਛੱਡਿਆ, ਤੇ ਲੇਕਿਨ ਉਸ ਤੋਂ ਬਾਅਦ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਤੁਹਾਡੇ ਕੰਮ ਨੂੰ ਕੋਈ ਬਹੁਤ ਨੁਮਾਇਆ ਨਹੀਂ ਕੀਤਾ ਗਿਆ। ਇਹਦੀ ਲੌਜਿਕ ਕੀ ਹੈ? ਅਸੀਂ ਵੇਖਣਾ ਚਾਹੁੰਦੇ ਹਾਂ ਤੁਹਾਨੂੰ। ਨਹੀਂ, ਮੈਂ ਮਾਸ਼ਾਅੱਲਾ ਕੋਈ ਪਾਕਿਸਤਾਨ ਦੀ ਕੋਈ 250 ਫਿਲਮ ਕਰ ਗਿਆ ਜੀ ਜੀ। ਤੇ ਉਹ ਗੱਲ ਇਹ ਨਹੀਂ ਜਿਵੇਂ ਹੀਰ ਰਾਂਝਾ 'ਚ ਫਰਦੋਸ ਬੇਗਮ ਹੀਰ ਲੱਗਣ ਲੱਗ ਪਏ ਸਨ, ਤੇ ਇਜਾਜ਼ ਰਾਣੀ ਸਾਹਿਬ ਰਾਂਝਾ ਲੱਗਣ ਲੱਗ ਪਏ ਸਨ, ਤੇ ਉਸ ਤੋਂ ਬਾਅਦ ਕਿਸੇ ਨੂੰ ਕੋਈ ਜਚਿਆ ਹੀ ਨਹੀਂ। ਠੀਕ ਹੈ ਨਾ?
ਉਹ ਫਿਲਮ ਤੇ ਮੈਂ ਕੀਤੀ ਹੈ, ਮੈਂ ਹੁਣ ਵੀ ਕਰਨਾ ਪਿਆ ਵਾਂ, ਮਗਰ ਉਹ ਇੱਕ ਚੀਜ਼ ਕੋ ਅੱਲਾ ਨੂੰ ਮਨਜ਼ੂਰ ਹੋਈ ਨਹੀਂ, ਫਿਲਮ ਮਨਜ਼ੂਰ ਹੋ ਗਈ ਸੀ। ਉਹਦੀ ਵੀ ਗੱਲ ਇਹ ਸੀ ਕਿ ਅਸੀਂ ਆਪਣਾ ਕਲਚਰ ਵਿਖਾਇਆ ਸੀ ਕਿ ਲੋਕੀ ਉਦੋਂ ਅਰਸੇ ਬਾਅਦ ਕਿਸੇ ਨੇ ਆਪਣਾ ਪਿੰਡ ਗਿਆ, ਪਿੰਡ ਨਜ਼ਰ ਆਇਆ, ਫਸਲਾਂ ਨਜ਼ਰ ਆਈਆਂ, ਉਹ ਕੋ ਥੋੜਾ ਜਿਹਾ ਸਕਰੀਨ ਚੇਂਜ ਹੋਈ, ਉਹ ਲੋਕਾਂ ਨੂੰ ਬੜੀ ਚੰਗੀ ਲੱਗੀ ਕਿ ਯਾਰ ਇਹ ਚੰਗਾ ਵੇ, ਇਹ ਪਿੰਡ 'ਚ ਸਾਨੂੰ ਸਕੂਨ ਮਿਲਦਾ ਪਿਆ, ਠੀਕ ਹੈ। ਤੇ ਉਹ ਅਸੀਂ ਉਸ ਸਕੂਨ ਤੋਂ ਨਿਕਲ ਗਏ। ਅਗਰ ਅਸੀਂ ਆਪਣੇ ਉਸੇ ਕਲਚਰ ਨਾਲ ਜੁੜੇ ਰਵਾਂਗੇ ਤੇ ਮੇਰਾ ਖਿਆਲ ਬਹੁਤ ਚੰਗੀ ਗੱਲ ਹੈ। ਬਿਲਕੁਲ ਸਹੀ ਜੀ, ਬਹੁਤ ਵੱਡੀ ਗੱਲ ਕਿ ਅਸੀਂ ਅਗਰ ਆਪਦੇ ਕਲਚਰ ਦੇ ਨਾਲ ਜੁੜੇ ਰਹਾਂਗੇ ਨਾ, ਜਿਹੜਾ ਅਸੀਂ ਚੈਨਲ ਤੇ ਕੰਮ ਕਰ ਰਹੇ ਹਾਂ ਵੇਖ ਪੰਜਾਬ ਟੀਵੀ ਤੇ, ਇਹਦੇ ਤੇ ਵੀ ਅਸੀਂ ਇਹ ਕਹਿ ਰਹੇ ਕਿ ਆਪਣੇ ਕਲਚਰ ਨਾਲ ਜੁੜੋ, ਤਾਂ ਜੇ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪਤਾ ਹੋਵੇ ਸਾਡੇ ਖੇਤ ਕੀ ਨੇ, ਸਾਡਾ ਪੰਜਾਬ ਕੀ ਹੈ, ਸਾਡੀ ਮਾਂ ਬੋਲੀ ਕੀ ਹੈ। ਜੇ ਅਸੀਂ ਹੁਣ ਮਾਡਰਨ ਹੋਣ ਦੇ ਚੱਕਰਾਂ 'ਚ ਅਸੀਂ ਹਰ ਚੀਜ਼ ਨੂੰ ਪਿੱਛੇ ਛੱਡ ਦਿੱਤਾ ਤੇ ਯਕੀਨ ਕਰੋ ਕਿ ਅਸੀਂ ਆਪਦੀ ਬੋਲੀ ਗਵਾ ਦੇਵਾਂਗੇ। ਬਿਲਕੁਲ। ਔਰ ਕੋਈ ਵੀ ਐਸੀ ਕੌਮ ਨਹੀਂ ਹੈ ਕਿ ਜਿਹਨੇ ਆਪਦੀ ਜ਼ੁਬਾਨ ਛੱਡੀ ਹੈ ਤੇ ਉਹਨੇ ਤਰੱਕੀ ਕੀਤੀ ਹੈ। ਤੁਸੀਂ ਮੇਰੇ ਨਾਲ ਬੈਠ ਕੇ ਇਸ ਗੱਲ ਤੇ ਡਿਬੇਟ ਕਰ ਸਕਦੇ ਹੋ, ਤੁਸੀਂ ਪੂਰੀ ਦੁਨੀਆ ਦੀ ਤਾਰੀਖ ਚੁੱਕ ਕੇ ਵੇਖ ਸਕਦੇ ਹੋ ਕਿ ਕੋਈ ਐਸੀ ਕੌਮ ਜਿਹਨੇ ਕਿਸੇ ਹੋਰ ਬੋਲੀ ਵਿੱਚ ਤਰੱਕੀ ਕੀਤੀ ਹੋਵੇ, ਉਹ ਕੋਈ ਇੱਕ ਕੌਮ ਹੀ ਨਹੀਂ ਮਿਲੇਗੀ। ਬਿਲਕੁਲ ਸਹੀ ਹੈ। ਤੇ ਅਸੀਂ ਜਿਹੜੇ ਹੋਰ ਕਿੰਨੀ ਚੰਗੀ ਵੀ ਤੁਸੀਂ ਅੰਗਰੇਜ਼ੀ ਤੇ ਸਿੱਖ ਲੈਂਦੇ ਹੋ, ਅੰਗਰੇਜ਼ੀ ਫਰਫਰ ਬੋਲਣ ਲੱਗ ਪੈਂਦੇ ਹੋ, ਕਿਸੇ ਮੁਲਕ ਜਾਂਦੇ ਤੁਸੀਂ ਉਹਦੀ ਜ਼ੁਬਾਨ ਸਿੱਖ ਲੈਂਦੇ, ਬੋਲਣ ਲੱਗ ਪੈਂਦੇ ਹੋ, ਉਹਨਾਂ ਨੂੰ ਕਹੋ ਆ ਕੇ ਸਾਡੇ ਤੋਂ ਪੰਜਾਬੀ ਬੋਲ ਕੇ ਹਾਂ ਦੱਸੋ, ਕਿਸੇ ਗੋਰੇ ਨੂੰ ਕੋ ਸਾਗ ਕੱਟ ਕੇ ਹਾਂ ਸਹੀ, ਕਿਸੇ ਗੋਰੇ ਨੂੰ ਕੋ ਗਿੱਧਾ ਪਾ ਕੇ ਹਾਲ ਦੱਸ, ਹਾਂਜੀ, ਕਿਸੇ ਗੋਰੇ ਨੂੰ ਕੋ ਮੰਜੀ ਕੱਸ ਕੇ ਵਿਖਾਵੇ, ਹਾਂ ਸਹੀ ਗੱਲ, ਕਿਸੇ ਗੋਰੇ ਨੂੰ ਕੋ ਹੁੱਕਾ ਕਿਵੇਂ ਧਰਨਾ ਧਰ ਕੇ ਵਿਖਾਵੇ, ਸਹੀ ਗੱਲ, ਹੁੱਕੇ ਦਾ ਪਾਣੀ ਕਿਵੇਂ ਬਦਲਣਾ, ਹੁੱਕਾ ਜੇ ਵਿੱਚ ਉਹਦੇ ਮੈਲ ਫਸ ਗਈ ਹੈ ਉਹ ਕਿਵੇਂ ਕੱਢਣੀ, ਇਹ ਕਿਸੇ ਗੋਰੇ ਨੂੰ ਨਹੀਂ ਪਤਾ ਹੈਗਾ, ਇਹ ਸਾਡੀ ਧਰਤੀ ਦੇ ਲੋਕਾਂ ਨੂੰ ਪਤਾ ਹੈ ਤੇ ਆਪਣੀ ਧਰਤੀ ਔਰ ਆਪਣੇ ਪੰਜਾਬ ਨਾਲ ਜੁੜੇ, ਹਾਂ ਬਿਲਕੁਲ ਆਪਣੀ ਮਾਂ ਬੋਲੀ ਜ਼ਬਾਨ ਨਾਲ ਜੁੜੇ। ਤੇ ਬਿਲਕੁਲ ਸਹੀ ਕਹਿੰਦੇ ਹੋ ਜੀ। ਅੱਗੇ ਫਿਊਚਰ ਤੁਸੀਂ ਪਾਕਿਸਤਾਨ ਦੀ ਫਿਲਮ ਇੰਡਸਟਰੀ ਦਾ ਕੀ ਵੇਖਦੇ ਪਏ ਹੋ? ਮੇਰਾ ਖਿਆਲ ਹੈ ਕਿ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ। ਅੱਡੇ ਮੇਰਾ ਖਿਆਲ ਹੈ ਕਿ ਅਸੀਂ ਥੋੜਾ ਜਿਹਾ ਕੰਮ ਜਿਹੜਾ ਬਿਹਤਰ ਹੋਇਆ, ਜਿਵੇਂ ਕਿ ਇੱਕ ਮਹਾਰਾਜਾ ਫਿਲਮ ਲੱਗੀ ਸੀ, ਉਹ ਇੱਕ ਅੱਛਾ ਚੇਂਜ ਆਇਆ ਸੀ, ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣਾ ਉਹੀ ਗੱਲ ਮੈਂ ਕਰਾਂਗਾ ਫਿਰ ਕਿ ਹੁਣ ਜਿਵੇਂ ਕਿ ਚੜ੍ਹਦੇ ਪੰਜਾਬ ਦੀ ਫਿਲਮ ਇੱਕ ਲੋਕਾਂ ਦੇ ਜ਼ਿਹਨ 'ਚ ਅਸੀਂ ਉਸੇ ਤਰ੍ਹਾਂ ਦੀ ਹੀ ਫਿਲਮ ਬਣਾਈ ਯਾਰ, ਸਾਡਾ ਆਪਣਾ ਵੀ ਸਾਰਾ ਕੁਛ ਹੈ, ਸਾਡਾ ਆਪਣਾ ਕਲਚਰ ਵੀ ਹੈ ਵੇ, ਸਾਡੇ ਆਪਣੇ ਵੀ ਉਹੀ ਕਹਾਣੀਆਂ ਨੇ। ਮਕਲਾਵਾ ਜੋ ਉਹਨਾਂ ਨੇ ਬਣਾਈ ਤੇ ਮਕਲਾਵੇ ਇੱਥੇ ਵੀ ਹੋਏ, ਠੀਕ ਹੈ ਜੀ, ਮੰਜੀ ਬਿਸਤਰੇ ਇੱਥੇ ਵੀ, ਅਸੀਂ ਵੀ ਪਿੰਡਾਂ 'ਚ ਸ਼ਾਦੀਆਂ ਉਹਨਾਂ ਦੇ ਜਾ ਇਕੱਠੇ ਕੀਤੇ ਨੇ। ਇੱਕ ਤੁਹਾਡੇ ਵਰਗਾ ਪੜ੍ਹਿਆ ਲਿਖਿਆ ਮੁੰਡਾ ਹੁੰਦਾ ਮੰਜੀ ਤੇ ਪਾਵੇ ਤੇ ਨਾਂ ਲਿਖ ਰਿਹਾ ਹੁੰਦਾ ਸੀ ਵੀ ਇਹਨਾਂ ਨੂੰ ਕਿਹੜੀ ਰਜ਼ਾਈ ਹੈ, ਕਿਹੜੀ ਦਰੀ ਹੈ, ਕਿਹੜਾ ਖੇਸ ਹੈ, ਇਹ ਸਾਰਾ ਕੁਝ ਅਸੀਂ ਕੀਤਾ ਹੈ। ਗੱਲ ਸਿਰਫ ਸੋਚਣ ਦੀ, ਉਹਨਾਂ ਨੇ ਸੋਚਿਆ, ਉਹਨਾਂ ਨੇ ਬਣਾ ਲਈ, ਤੇ ਇਹ ਕਲਚਰ ਤੋਂ ਅਸੀਂ ਜਦੋਂ ਦੂਰ ਹੁੰਦੇ ਜਾਵਾਂਗੇ ਤੇ ਅਸੀਂ ਇਹ ਸਾਰੀਆਂ ਚੀਜ਼ਾਂ ਭੁੱਲਦੇ ਜਾਵਾਂਗੇ। ਉਹਨਾਂ ਨੇ ਵੀ ਆਪਣੇ ਕਲਚਰ ਨੂੰ, ਉਹਨਾਂ ਨੇ ਆਪਣੇ ਉਹਨਾਂ ਬੱਚਿਆਂ ਨੂੰ ਨਾਲ ਜੋੜਨ ਲਈ ਉਹ ਅਰਬਾਂ ਰੁਪਏ ਖਰਚ ਪੇ ਕਰਦੇ ਨੇ। ਯਾਰ ਇਹ ਸਾਡੀ ਜਿਹੜੀ ਨਸਲਾਂ, ਕੈਨੇਡਾ ਬੱਚੇ ਬੈਠੇ ਨੇ, ਇੰਗਲੈਂਡ ਬੈਠੇ ਨੇ, ਇਹ ਕਦਰੀ ਆਪਣਾ ਪਿਛਲਾ ਨਾ ਭੁੱਲਦੇ, ਤੇ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਕਿ ਜਿਹੜੇ ਸਾਡੇ ਬੱਚੇ ਬਾਹਰ ਬੈਠੇ ਨੇ, ਜਾਂ ਜਿਹੜੀ ਕੋਈ ਤੀਸਰੀ ਜਨਰੇਸ਼ਨ, ਚੌਥੀ ਜਨਰੇਸ਼ਨ ਸ਼ੁਰੂ ਹੋ ਗਈ ਹੈ, ਪੰਜਵੀਂ ਜਨਰੇਸ਼ਨ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਇਸ ਕਲਚਰ ਤੋਂ ਦੂਰ ਨਹੀਂ ਹੋਣਾ ਚਾਹੀਦਾ। ਸਹੀ ਗੱਲ ਹੈ। ਅੱਛਾ ਸਰਦਾਰ ਕਮਾਲ ਜੀ, ਗੱਲਾਂ ਤੁਹਾਡੀਆਂ ਸਾਰੀਆਂ ਮੈਂ ਕਹਿੰਦਾ 101% ਠੀਕ ਨੇ। ਇੱਕ ਗੱਲ ਜਿਹੜੀ ਮੈਂ ਇੱਥੇ ਕਰਨ ਲੱਗਾ ਉਹ ਥੋੜੀ ਜੀ ਸਖਤ ਵੀ ਹੈ ਤੇ ਮੈਂ ਸਮਝਦਾ ਕਿ ਦੁੱਖ ਵਾਲੀ ਵੀ ਹੈ। ਅਸੀਂ ਬਹੁਤ ਸਾਰੇ ਆਰਟਿਸਟ ਵੇਖੇ, ਲੇਕਿਨ ਉਹਨਾਂ ਦੀ ਜਿਹੜੀ ਅਖੀਰ ਹੈ, ਉਹਨਾਂ ਦਾ ਜਿਹੜਾ ਐਂਡ ਹੈ, ਜਦ ਉਹ ਰੱਬ ਨੂੰ ਪਿਆਰੇ ਹੁੰਦੇ ਨੇ, ਦੁਨੀਆ ਛੱਡ ਕੇ ਜਾਂਦੇ ਨੇ, ਉਹ ਬਹੁਤ ਮਤਲਬ ਵੇਖਿਆ ਨਹੀਂ ਜਾਂਦਾ ਸਾਡੇ ਕੋਲ, ਬਹੁਤ ਦੁੱਖ ਵਾਲਾ ਹੈ। ਉਹਦੀ ਕੀ ਵਜ੍ਹਾ ਹੈ? ਮੈਂ ਅਰਜ਼ ਕਰਾਂਗਾ ਅਬ ਸਭ ਕੇ ਕੁਛ ਤੇ ਨਾ ਐਵੇਂ ਫੇਕ ਖਬਰਾਂ, ਝੂਠੀਆਂ ਖਬਰਾਂ ਕਿ ਜੀ ਉਹ ਫਲਾਂ ਬੰਦੇ ਨਾਲ ਇਹ ਹੋਇਆ, ਉਹਦਾ ਇਹ ਨਹੀਂ ਹੋ ਸਕਿਆ, ਇਹ ਨਹੀਂ ਹੋ ਸਕਿਆ, ਐਸਾ ਕੁਛ ਨਹੀਂ ਹੈ। ਠੀਕ ਹੈ, ਤੁਸੀਂ ਕਿਸ ਫਨਕਾਰ ਦੀ ਗੱਲ ਕਰੋਗੇ? ਅਮਾਨੁੱਲਾ ਖਾਨ ਸਾਹਿਬ ਮਾਸ਼ਾਅੱਲਾ, ਉਹਨਾਂ ਦੀਆਂ 3 ਸ਼ਾਦੀਆਂ ਸਨ, ਉਹਨਾਂ 3 ਬੀਵੀਆਂ ਦੇ ਅਲੱਗ-ਅਲੱਗ ਘਰ, ਠੀਕ ਹੈ ਜੀ, ਅਲੱਗ ਘਰ ਹੀ ਨਹੀਂ, ਅਲੱਗ-ਅਲੱਗ ਬੈਂਕ ਅਕਾਊਂਟ ਵੀ ਸਨ, ਹਰ ਬੱਚੇ ਦੀ ਬੜੀ ਆਲਾ ਤਾਲੀਮ, ਉਹਨਾਂ ਦੇ ਬੱਚੇ ਬਹੁਤ ਅੱਛੀਆਂ ਜੌਬਾਂ ਦੇ ਕੰਮ ਕਰ ਰਹੇ ਨੇ ਮਾਸ਼ਾਅੱਲਾ, ਠੀਕ ਹੈ ਜੀ, ਉਹ ਬਿਹਤਰੀਨ ਜ਼ਿੰਦਗੀ ਗੁਜ਼ਾਰ ਕੇ ਗਏ ਨੇ, ਆਪਣੀ ਬਾਦਸ਼ਾਹ ਵਾਲੀ ਜ਼ਿੰਦਗੀ ਗੁਜ਼ਾਰ ਕੇ ਗਏ। ਠੀਕ, ਇਹ ਮੀਡੀਆ ਲਈ ਅੱਛੀ ਖਬਰ ਨਹੀਂ, ਮੀਡੀਆ ਲਈ ਬੁਰੀ ਖਬਰ ਅੱਛੀ ਖਬਰ। ਸਹੀ, ਆਪਦੇ ਥੋੜੇ ਜਿਹੇ ਵਿਊਜ਼ ਲੈਣ ਵਾਸਤੇ, ਥੋੜਾ ਜਿਹਾ ਕੁਛ ਵੀ ਚੈਨਲ ਨੂੰ ਬੂਸਟ ਕਰਨ ਵਾਸਤੇ ਇਸ ਕਿਸਮ ਦੀਆਂ ਫੇਕ, ਮੈਂ ਮੰਦੀ ਗੱਲ ਕਰਾਂਗਾ ਤੇ ਸ਼ਾਇਦ ਤੁਹਾਡੇ ਵਿਊਜ਼ ਵੱਧ ਜਾਣ, ਠੀਕ ਹੈ ਨਾ, ਲੇਕਿਨ ਇਹ ਮੰਦੀ ਗੱਲ ਨਹੀਂ ਕਰਨੀ ਚਾਹੀਦੀ, ਚੰਗੀ ਗੱਲ ਕਰਨੀ ਚਾਹੀਦੀ। ਐਸਾ ਕੁਛ ਨਹੀਂ ਹੈਗਾ। ਫਨਕਾਰ ਇਸ ਵੇਲੇ ਮਾਸ਼ਾਅੱਲਾ ਜਿਹੜੇ ਹੁਣ ਮੌਜੂਦਾ ਜਨਰੇਸ਼ਨ ਦੇ ਫਨਕਾਰ ਨੇ ਬੜੇ ਸਿਆਣੇ ਨੇ, ਉਹ ਜਵਾਨੀ ਵੀ ਨਹੀਂ ਕਿਸੇ ਨੂੰ ਦਿੰਦੇ। ਸਹੀ ਕਹਿੰਦੇ ਜੀ। ਲਓ ਜੀ, ਬਹੁਤ ਸ਼ੁਕਰੀਆ ਸਰਦਾਰ ਕਮਾਲ ਸਾਹਿਬ ਜੀ। ਵੇਖਦੇ ਰਹਿਣਾ ਵੇਖ ਪੰਜਾਬ ਟੀਵੀ, ਆਬਦ ਜ਼ਿਆਦ ਸਾਹਿਬ ਦੇ ਨਾਲ, ਔਰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਮਾਂ ਬੋਲੀ ਜ਼ਬਾਨ ਪੰਜਾਬੀ ਤੇ ਇਹ ਟੀਵੀ ਬਣਾਇਆ। ਦੇਖਦੇ ਰਹਿਣਾ ਔਰ ਸਬਸਕ੍ਰਾਈਬ ਕਰਨਾ ਵੇਖ ਪੰਜਾਬ ਟੀਵੀ। ਬਹੁਤ ਸ਼ੁਕਰੀਆ ਜੀ ਸਰਦਾਰ ਜੀ ਤੁਹਾਡਾ। Thank you. ਤੇ ਇਹਦੇ ਨਾਲ ਹੀ ਮਿੱਤਰੋ ਪਿਆਰਿਓ, ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਆ।
ਤੇ ਆਪਣਾ ਤੇ ਆਪਣੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ। ਅੱਲਾ ਹਾਫਿਜ਼।